ਸਾਹਿਬ ਇਹ ਦੱਸੋ ਕਿ ਜਿਹੜਾ ਅਬੜੂ ਜਾਂ ਅਬੜਾ ਕਬੀਲਾ ਹੈ ਇਹਦਾ ਕੀ ਤਾਰਫ ਹੈ ਤੇ ਇਹ ਕਿੱਥੋਂ ਸ਼ੁਰੂ ਹਾਂਜੀ, ਹੋਇਆ ਤੇ ਇਹ ਕਿਵੇਂ ਅਬੜਾ ਸਾਡੇ ਤੱਕ ਜਿਹੜਾ ਪਹੁੰਚਿਆ? ਲਫ਼ਜ਼ ਹੈ, ਅਬੜੋ ਇਹਨੂੰ ਸਿੰਧੀ ਕਹਿੰਦੇ ਨੇ, ਕਿਉਂਕਿ ਸਿੰਧੀ ਦੇ ਵਿੱਚ ਅਲਫ ਅਖੀਰ ਤੇ ਹੋਵੇ ਤੇ ਉਹ ਵਾਓ ਚ ਬਦਲ ਜਾਂਦਾ ਹੈ। ਠੀਕ ਹੈ। ਜਿਸ ਤਰ੍ਹਾਂ ਮੀਰਪੁਰ ਮਥੇਲੋ, ਨੁਸ਼ਹਿਰੋ ਫਰੋਜ਼, ਅਸਲ 'ਚ ਨੁਸ਼ਹਿਰਾ ਫਰੋਜ਼ ਹੈ, ਜਾਂ ਚਾਂਡੀਓ, ਇਹ ਚਾਂਡੀਆ ਕਬੀਲਾ ਹੈ। ਔਰ ਇਹ ਚਾਂਡੀਆ ਕਬੀਲਾ ਜਿਹੜਾ ਪਤਾ ਕਿਹਦਾ ਪੁੱਤਰ ਹੈ? ਜੀ। ਚਾਂਦ ਦਾ। ਅੱਛਾ ਤੇ ਅੱਛਾ। ਚਾਂਦ ਦਾ ਪਿੰਡ ਨਹੀਂ ਤੁਹਾਡੇ ਕੋਲ, ਚਾਂਦ ਬਰਿਆਰ? ਚਾਂਦ ਬਰਿਆਰ ਹੈ, ਉਹ ਬਿਲਕੁਲ ਹੈ। ਚਾਂਦ ਦਾ ਪੁੱਤਰ ਹੈ। ਉਹ ਚਾਂਦਾਂ ਵਾਲੇ ਆਪਣੀ ਜ਼ਾਤ ਬਾਜਵਾ ਬਣਾਈ ਫਿਰਦੇ ਨੇ। ਲਓ ਉਹ ਦੱਸੋ। ਮੈਂ ਪੁੱਛਿਆ ਹੈ ਜੀ, ਸਾਨੂੰ ਕਿਤੇ ਰਿਕਾਰਡ ਹੀ ਨਹੀਂ ਲੱਭਦਾ ਤੇ ਸਹੀ ਬਾਜਵਿਆਂ ਦਾ ਗੱਖੜ ਵਾਲੀ ਰਿਸ਼ਤੇਦਾਰੀ ਹੈ ਤੇ ਅਸੀਂ ਚਲੋ ਬਾਜਵੇ ਬਣ ਗਏ। ਮੈਂ ਕਿਹਾ ਖੁਦਾ ਦਿਓ ਬੰਦਿਓ, ਚਾਂਦ ਸਰੋਏ ਦਾ ਬੇਟਾ ਹੈ। ਤੇ ਮੈਂ ਕਿਹਾ ਸਰੋਏ ਦਾ, ਚਾਂਦ ਦਾ ਪੁੱਤਰ ਚਾਂਡੀਆ ਤੇ ਐਡਾ ਤਗੜਾ ਕਬੀਲਾ ਸਿੰਧ ਦੇ ਵਿੱਚ ਚਾਂਡੀਓ। ਲੇਕਿਨ ਗੱਲ ਇਹ ਹੀ ਹੈ ਨਾ ਜੀ ਕਿ ਜਦੋਂ ਜਾਣਨਾ ਹੀ ਨਹੀਂ, ਜਾਣਨ ਦੀ ਕੋਸ਼ਿਸ਼ ਹੀ ਨਹੀਂ ਕਰਨੀ, ਤੇ ਫੇਰ ਤੇ ਗਵਾਚ ਹੀ ਜਾਣਾ ਨਾ ਸਾਰਾ ਕੁਝ। ਤੇ ਅਬੜਾ ਜਾਂ ਅਬੜੋ ਇਹ ਹਜ਼ਾਰਾਂ ਸਾਲ ਪੁਰਾਣਾ ਕਬੀਲਾ ਹੈ। ਇਹਦੀ ਨਸਲੋਂ ਜੱਟਾਂ ਦੀਆਂ ਅੱਗੋਂ ਕਈ ਸ਼ਾਖਾਂ ਨੇ। ਠੀਕ। ਸਿੰਧੀ 'ਚ ਜੱਟਾਂ ਦੇ ਇਸ ਕਬੀਲੇ ਨੂੰ ਅਬੜੋ ਆਖਦੇ ਨੇ ਤੇ ਅਬੜਾ ਨੂੰ ਅਬੀਰ ਜੱਟ ਕਬੀਲਾ ਵੀ ਆਖਿਆ ਜਾਂਦਾ ਹੈ। ਅਬੜਾ ਜਿਹੜਾ ਇਹ ਪਸਨੀ ਜਾਂ ਪੁਣਸ਼ੀ ਦਾ ਪੁੱਤਰ ਹੈ, ਸੋਤਰਕ ਦਾ ਪੋਤਰਾ ਹੈ ਤੇ ਸਰੋਇਆ ਦਾ ਭਰਾ ਸੀ। ਠੀਕ। ਤੇ ਇਹਦੀ ਮਾਂ ਦਾ ਨਾਂ ਸੁੰਬਲ ਸੀ। ਹੁਣ ਅਸੀਂ ਵੇਖਦੇ ਹਾਂ ਵੀ ਹੋਰ ਕਿਹੜੇ ਤਾਰੀਖੀ ਤਜ਼ਕਰੇ 'ਚ ਇਹਦਾ ਜ਼ਿਕਰ ਮਿਲਦਾ ਹੈ। ਗਲਾਸਰੀ ਆਫ ਟਰਾਈਬਸ ਐਂਡ ਕਾਸਟਸ ਅੰਦਰ ਈਡੀ ਮੈਕਲੇਗਨ ਤੇ ਐਚ ਰੋਜ਼ ਨੇ ਅਬੜਾ ਜੱਟ ਕਬੀਲੇ ਬਾਰੇ ਇੰਜ ਜਾਣਕਾਰੀ ਸਾਡੇ ਤੀਕਰ ਪੜਾਈ ਏ ਕਿ ਇਹ ਅਬੜਾ ਸਿੰਧ ਤੇ ਰਿਆਸਤ ਬਹੌਲਪੁਰ ਵਿੱਚ ਵਸਣ ਵਾਲਾ ਜੱਟਾਂ ਦਾ ਅਤ ਪੁਰਾਣਾ ਕਬੀਲਾ ਏ। ਖਿਆਲ ਕੀਤਾ ਜਾਂਦਾ ਵੀ ਦੱਖਣੀ ਲਹਿੰਦੇ ਪੰਜਾਬ ਤੇ ਸਿੰਧ ਵਿੱਚ ਵਾਹੀ ਜੋਤੀ ਦਾ ਕੰਮਕਾਰ ਸਭ ਤੋਂ ਪਹਿਲਾਂ ਅਬੜਾ ਜੱਟ ਕਬੀਲੇ ਨੇ ਹੀ ਛੋਇਆ ਸੀ। ਠੀਕ। ਇਸ ਕਬੀਲੇ ਨੂੰ ਸੰਮਾ ਜੱਟ ਕਬੀਲੇ ਦੀ ਇੱਕ ਸ਼ਾਖ ਵੀ ਆਖਿਆ ਜਾਂਦਾ ਹੈ ਤੇ ਬਹਾਵਲਪੁਰ ਵਿੱਚ ਅਬੜਾ ਜੱਟ ਕਬੀਲੇ ਦੀ ਗਿਣਤੀ ਚੌਕੀ ਸਾਰੀ ਹੈ। ਪੂਰੇ ਸਿੰਧ ਬਲੋਚਿਸਤਾਨ ਤੇ ਦੱਖਣੀ ਪੰਜਾਬ ਵਿੱਚ ਅਬੜਾ ਜੱਟਾਂ ਦੀ ਢੇਰ ਗਿਣਤੀ ਹੈ ਔਰ ਚੋਖੇ ਸਾਰੇ, ਔਰ ਉਹਨਾਂ ਦੀ ਹਰ ਪਾਸੇ ਬੱਲੇ ਬੱਲੇ ਵੀ। ਔਰ ਇਸ ਕਬੀਲੇ ਦੀਆਂ ਚੋਖੀਆਂ ਸ਼ਾਖਾਂ ਨੇ ਜਿਨ੍ਹਾਂ ਤੋਂ ਜੱਟਾਂ ਦੇ ਢੇਰ ਸਾਰੇ ਕਬੀਲੇ ਅੱਗੇ ਬਣੇ ਹੋਏ ਨੇ। ਇਸ ਕਬੀਲੇ ਅੰਦਰ ਚੋਖੇ ਨਾਮੀ ਗ੍ਰਾਮੀ ਬੰਦੇ ਵੀ ਹੋਏ ਨੇ। ਇਹ ਲੋਕ ਪਾਕਿਸਤਾਨ ਦੇ ਨਾਲ ਨਾਲ ਈਰਾਨ, ਅਫਗਾਨਿਸਤਾਨ ਤੇ ਹਿੰਦੁਸਤਾਨ 'ਚ ਵੀ ਵਸਦੇ ਨੇ।